ਜਦੋਂ ਸਭ ਤੋਂ ਪਹਿਲਾਂ ਆਏ ਸੀ ਨਾ ਜੀ, ਆਹ ਉਹਨਾਂ ਦੀ ਤਸਵੀਰ ਆ, ਇੱਥੋਂ ਆਹ ਫਿਰ ਉਹਨਾਂ ਨੇ ਕੈਨੇਡਾ ਤੋਂ ਤਸਵੀਰਾਂ ਭੇਜੀਆਂ ਸੀ ਹਰਪਾਲ ਸਿੰਘ ਵੱਲ। ਅੱਛਾ ਜੀ। ਇਹ ਬਹੁਤ ਪੁਰਾਣੀਆਂ ਤਸਵੀਰਾਂ। ਹਾਂ ਜੀ। ਇਹ ਕਿਹੜੇ ਸੰਨ ਦੇ ਵਿੱਚ ਆਇਆ ਸਰ? ਸਭ ਤੋਂ ਪਹਿਲਾਂ ਜਦੋਂ ਆਏ ਨਾ ਜੀ ਜੀ ਇਹ ਆਏ ਆ 86 ਚ। 86 ਹਾਂਜੀ ਆ ਉਸ ਤੋਂ ਬਾਅਦ ਫਿਰ ਇਹ ਆਏ ਆ, ਉਸ ਤੋਂ ਬਾਅਦ ਆਏ ਸੀ ਫਿਰ ਤਸਵੀਰਾਂ ਸੀਗੀਆਂ ਕੁਛ ਬਸ ਬੱਚਿਆਂ ਦੇ। ਉਹਨਾਂ ਦੇ ਕਜ਼ਨ ਉਹਨਾਂ ਦੇ ਗਾਹਾਂ ਹੁਣ ਤੁਸੀਂ ਦੱਸੋ ਵੀ ਤੁਹਾਨੂੰ ਜਿਹੜੇ ਚਾਚਾ ਜੀ ਨੇ ਕੁਝ ਦੱਸਿਆ ਸੀ ਘਰ ਦੀ ਲੋਕੇਸ਼ਨ, ਉਹ ਕੋਈ ਜ਼ਿਹਨ ਚ ਆਂਦੀ ਵੀ ਕਿਹੜਾ ਥਾਂ ਸੀ, ਕਿਵੇਂ ਹੈ ਸੀ, ਸੰਗਾ ਫੈਮਿਲੀ ਦੇ ਘਰ ਕਿੱਥੇ ਸਨ? ਹਾਂ ਨਾਲ ਇਹੀ ਸਨ? ਹਾਂਜੀ ਇਹੀ ਦਿਖਾਇਆ ਜਿਹੜਾ ਦਿਖਾਇਆ ਇਹ ਘਰ ਆ ਚੌਂਕ ਤੇ। ਉਹ ਜਿਹੜਾ ਤੁਸੀਂ ਕਹਿੰਦੇ ਸੀਗੇ ਖੂਹੀ ਵਾਲਾ ਨਾ, ਉਹ ਤਾਂ ਜੀ ਉਹ ਗੁਰਦੁਆਰਾ ਸਾਹਿਬ। ਅੱਛਾ ਗੁਰਦੁਆਰਾ ਸਾਹਿਬ ਸੀ। ਅੱਛਾ ਜਿਹੜਾ ਖੁੰਝੇ ਤੇ ਘਰ ਸੀ। ਹਾਂਜੀ ਅੱਛਾ ਇਹ ਘਰ ਸੀ? ਉਹਨੇ ਪਿੱਛੇ ਦਿਖਾਇਆ ਸੀਗਾ ਉਹ ਗੁਰਦੁਆਰਾ ਤੇ ਆ ਘਰ ਵਾ ਉਹਨਾਂ ਉਰਦੂ ਪੜ੍ਹ ਲੈਂਦੇ ਤੁਸੀਂ? ਨਹੀਂ ਜੀ ਮੈਂ ਪੜ੍ਹ ਲਵਾਂਗਾ, ਪਰ ਮੈਂ ਪੜ੍ਹ ਕੇ ਦੱਸਦਾ ਇਹ ਨਾ ਕਿ ਮੇਰੀ ਅੱਛਾ ਜੀ। ਚਲੋ ਹੈਡਲੀ ਅੱਛਾ ਟੈਲਫੋਰਡ ਦੇ ਵਿੱਚ, ਠੀਕ ਆ। ਬਹੁਤ ਵਧੀਆ। ਤੇ ਜਿਹੜਾ ਸਾਰੇ ਨਹੀਂ ਆਏ ਸੀਗੇ ਜੀ, ਲੇਕਿਨ ਮੈਂ ਉਦੋਂ ਬਦਕਿਸਮਤੀ ਨਾਲ ਅੰਦਰ ਸੀਗਾ, ਜੇਲ੍ਹ 'ਚ ਸੀਗਾ। ਕੈਨੇਡਾ ਵਾਲੇ ਕੌਣ ਸਨ? ਉਹ ਮੈਨੂੰ ਨਹੀਂ ਯਾਦ ਅੱਛਾ ਕਿਉਂਕਿ ਮੈਂ ਹੈ ਨਹੀਂ ਸੀ ਇੱਥੇ ਉਦੋਂ। ਅੱਛਾ ਹਾਂ ਇੱਕ ਭਾਈਆ ਪੰਜਾਬੀ 'ਚ ਉਹ ਤਾਂ ਲਿਖਿਆ ਫੋਟੋ ਉਹਨਾਂ ਹੋਇਆ। ਦਾ ਆਇਆ ਕੈਨੇਡਾ ਜਿਹੜਾ ਸੀਗਾ ਨਾ, ਦਿਖਾਓ ਜਰਾ। ਇਹ ਉਦੋਂ ਕਦੇ ਛੋਟੇ ਜਿਹਾ ਸੀਗਾ ਜੀ। ਚਾਹੇ ਕੈਨੇਡਾ ਵਾਲੇ ਨੇ। ਹਾਂਜੀ ਹਾਂਜੀ ਸ਼ਾਹਮੁਖੀ ਚ ਲਿਖਾ ਹੋਇਆ ਜੀ। ਹਾਂ ਹੋ ਇਹ ਸਾਡੇ ਫਾਦਰ ਸਾਹਿਬ ਦਾ ਨਾਮ ਆ। ਸੋਹਣ ਸਿੰਘ। ਹਾਂਜੀ ਇਹ ਪ੍ਰਿੰਸ ਜੋਰਜ ਦੇ ਵਿੱਚ ਲੈਟਰ ਜਾਂਦਾ ਹੁੰਦਾ ਸੀ। ਆ ਹੈਗਾ ਜਿਨ੍ਹਾਂ ਨੇ ਲੈਟਰ ਲਿਖੇ ਹੋਏ ਆ। ਮੁਹੰਮਦ ਨਾਜ਼ਰ ਲੋਹਾਰ। ਹਾਂਜੀ ਇਹਦਾ ਵੀ ਸਾਡੇ ਬਾਦਲ ਸਾਹਿਬ ਹੀ ਆ ਨਾ ਜੀ। ਅੱਛਾ ਤੁਹਾਡੇ ਫਾਦਰ ਸਾਹਿਬ? ਹਾਂਜੀ ਅੱਛਾ ਲਓ ਜੀ ਗੱਲ ਹੀ ਫਿਰ ਤਾਂ ਮੁੱਕ ਗਈ। ਆ ਹੈ ਜੀ। ਇਹ ਜੀ ਮੁਹੰਮਦ ਨਾਜ਼ਰ ਲੋਹਾਰ ਲਿਖਿਆ ਹੋਇਆ ਜੀ, ਆ ਦੇਖੋ ਨਾ ਜੀ। ਇਹ ਨਾਜ਼ਰ ਲੋਹਾਰ ਸਾਹਿਬ ਕੌਣ ਹੈ ਜੀ? ਹਾਂਜੀ ਮੇਰੇ ਵਾਲਦ ਸਾਹਿਬ ਆ ਜੀ। ਅੱਛਾ ਇਹ ਵੀ ਹਾਂਜੀ ਇਹਨਾਂ ਦੇ ਇਹ ਵੀ ਚੱਲ ਇਹਨਾਂ ਦੇ ਗਿਆ। ਫਾਦਰ ਸਾਹਿਬ। ਹਾਂਜੀ ਤੇ ਬਾਕੀ ਆ ਤਹਿਰੀਰ ਜਿਹੜੀ ਆ ਅੱਛਾ ਇਧਰੋਂ ਲਿਖੀ ਹੋਈ ਆ। ਇਹ ਇਬਰਾਹਿਮ ਇਹ ਮੇਰੇ ਤਾਏ ਸੀ, ਇਹ ਭਾਈ ਅਕਬਰ ਬੈਠੇ ਇਹਨਾਂ ਦੇ ਵਾਲਦ ਸਾਹਿਬ। ਅੱਛਾ ਅੱਛਾ ਇਹਨਾਂ ਦੇ ਵਾਲਦ ਸਾਹਿਬ। ਹਾਂਜੀ ਇਹਨਾਂ ਦੇ ਫਾਦਰ ਸਾਹਿਬ? ਹਾਂਜੀ ਹਾਂਜੀ ਅੱਛਾ ਇਹ ਉਹੀ ਸਾਰੇ ਲੋਕ ਨੇ ਜੀ ਉਹਨਾਂ ਦੇ ਵਾਲਦ ਸਾਰੀ ਜੀ। ਸਾਡੇ ਅੱਬਾ ਜੀ 7 ਭਾਈ ਸੀਗੇ ਨਾ ਜੀ, ਮੁਹੰਮਦ ਨਾਜ਼ਰ ਲੋਹਾਰ। ਹਾਂਜੀ ਹਾਂਜੀ ਜਗ੍ਹਾ ਦਾ ਇੰਨਾ ਪਤਾ ਹੱਥਿਆਂ ਦਾ ਨਹੀਂ ਪਤਾ। ਘਰ ਦਾ ਸਾਰਾ ਸਾਡੀ ਦਾ ਤਫਸੀਲ ਲਿਖੀ ਆ, ਲੇਕਿਨ ਆ ਹਬੀਬ ਕੀ ਲਿਖਿਆ ਜੀ ਅੱਗੇ? ਇਹ ਕੋਈ ਹੋਰ ਬੰਦਾ ਸੀ? ਇਹ ਲੈਟਰ ਇਹਨਾਂ ਨੇ ਲਿਖਿਆ ਲੱਗਦਾ। ਹਬੀਬ ਰੰਧਾਵਾ ਹੋਰ ਲੋਕ ਸੀ, ਉਹਨਾਂ ਨੇ ਜ਼ਿੰਮੇ ਲਾਇਆ ਸੀ ਉਹਨਾਂ ਨੇ। ਮੈਂ ਸਮਝ ਗਿਆ ਜੀ, ਰੰਧਾਵਾ ਸਾਹਿਬ ਹੁੰਦੇ ਸੀ ਫੈਸਲਾਬਾਦ, ਜੀ ਜੀ ਇਹ ਵੀ ਬਾਹਰ ਜਾਂਦੇ ਸੀ ਨਾ, ਜੀ ਇਹ ਬਾਹਰੋਂ ਸਕ੍ਰੈਪ ਦਾ ਕੰਮ ਕਰਦੇ ਸੀ ਇਹ। ਬਿਲਕੁਲ ਇਹ ਉਹੀ ਸ਼ਖਸ। ਠੀਕ ਆ ਜੀ। ਅਸੀਂ ਇੱਕ ਇੱਕ ਮਤਲਬ ਖਤ ਦੇ ਵਿੱਚ ਹੋਰ ਵੀ ਜ਼ਿਕਰ ਹੈ ਉਹਨਾਂ ਦੇ ਕਿਸੇ ਇੱਕ ਦੋਸਤ ਦਾ ਇੱਕ ਇੱਕ ਆ ਖਤ ਹੈ। ਜੀ ਠੀਕ ਹੈ ਜੀ, ਉਹ ਵੀ ਲੱਭ ਗਿਆ। ਠੀਕ ਹੋ ਗਿਆ ਜੀ। ਇਹ ਉਦੋਂ ਸਕ੍ਰੈਪ ਲਿਆਉਂਦੇ ਨੇ ਦਾ ਪਤਾ। ਜੀ 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 ਆਏ ਉਹਨਾਂ ਨੂੰ ਹੀ ਉਹਨਾਂ ਨੇ ਕਿਹਾ ਸੀ ਨਾ। ਇੱਥੇ ਨਾ ਜੀ ਇੱਕ ਇਹ ਭਾਈ ਸਵਰਨ ਸਿੰਘ ਨੇ ਜੀ ਕਿਤਾਬ ਲਿਖੀ ਸੀ ਬਾਬੇ ਫਰੀਦ ਤੇ ਨਾ, ਪੰਜਾਬੀ ਚ। ਅੱਛਾ ਜੀ। ਮੁਹੰਮਦ ਬਖਸ਼। ਹਾਏ 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 ਕੈਸਾ ਟਾਈਮ ਸੀ ਜੀ, ਦੱਸਦੇ ਹੁੰਦੇ। ਪੰਜਾਬ ਦਾ ਹੀ ਆ ਨਾ ਇਹ? WhatsApp ਹੈਗਾ ਹੈਗਾ ਪਰ ਉਹ ਚੱਕ ਨਹੀਂ ਠੱਗੇ। ਕਿਉਂਕਿ ਨੰਬਰ ਆਪਣੇ 01191 ਹੁੰਦਾ। ਸਤਿ ਸ੍ਰੀ ਅਕਾਲ, ਕਿੱਦਾਂ ਪੁੱਤਰਾ, ਕੀ ਹਾਲ ਹੈ? ਠੀਕ ਆਪਣਾ ਸੁਣਾਓ। ਵਧੀਆ ਵਧੀਆ ਮੁੜਿਆ। ਮੈਂ ਇੱਥੇ ਆਪਣੇ ਪਿੰਡ ਆਇਆ ਹੋਇਆ ਚੱਕ 276 ਡੰਡੇਵਾਲ। ਡੰਡੇਵਾਲ ਚ। ਆਪਾਂ ਜਿਹੜਾ ਪਾਕਿਸਤਾਨ ਚ ਆ। ਹਾਂਜੀ ਡੰਡੇਵਾਲ ਮੈਂ ਬੈਠਾ ਇੱਥੇ ਉਹ ਪਰਿਵਾਰ ਦੇ ਵਿੱਚ ਜਿਨ੍ਹਾਂ ਨੇ ਪਾਪਾ ਜੀ ਨੂੰ ਖਤ ਲਿਖੇ ਹੋਏ ਸੀ। ਅੱਛਾ ਅੱਛਾ ਅੱਛਾ। ਤੇ ਆਪਣੇ ਸਵਰਨ ਸਿੰਘ ਸੰਘਾ ਕੌਣ ਆ? ਸਵਰਨ ਸਿੰਘ। ਇੰਗਲੈਂਡ। ਹਾਂਜੀ ਇੰਗਲੈਂਡ ਚ ਆ। ਉਹ ਇੱਥੇ ਹੋ ਕੇ ਗਏ ਇਹਨਾਂ ਦੇ ਕੋਲ 2 ਵਾਰੀ। ਉਹ ਵੀ ਕੋ ਡੰਡੇਵਾਲ ਦੇ ਹੋਣੇ, ਮੈਂ ਤਾਂ ਇੰਨਾ ਜਾਣਦਾ ਨਹੀਂਗਾ, ਇੱਥੇ ਕੱਲੇ ਕੱਲੇ ਤਾਂ ਬੈਠੇ ਆ। ਅੱਛਾ ਤੇ ਉਹਦੇ ਬਾਪੂ ਦਾ ਕੋਈ ਹੋਰ ਕੋਈ ਨਾ? ਉਹਨਾਂ ਦੇ ਸਵਰਨ ਸਿੰਘ ਦੇ ਦਾ ਉਹਨਾਂ ਦੇ ਦਾਦੇ ਨਾਲ ਕਾਬਲ ਸਿੰਘ ਸੀ। ਉਹਨਾਂ ਦੇ ਹਾਂ ਉਹਨਾਂ ਦੇ ਫਾਦਰ ਦਾ ਨਾਮ ਕਾਬਲ ਸਿੰਘ ਸੀ। ਕੀ ਸੀਗਾ ਨਾ? ਸਵਰਨ ਸਿੰਘ ਦੇ ਫਾਦਰ ਦਾ ਨਾਮ ਕਾਬਲ ਸਿੰਘ। ਫਿਰ ਤਾਂ ਉਹ ਆਪਣੇ ਗੇਜ ਹੋਣਾ ਦਾ ਨਾਂ ਹੋ ਸਕਦਾ। ਅੱਛਾ ਕਾਬਲ ਸਿੰਘ ਸੀਗਾ। ਚਾਚੇ ਗੇਜ ਹੋਣਾ ਦੇ ਪਿਤਾ ਜੀ? ਹਾਂ 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 ਅੱਛਾ ਹਾਂ। ਉਹ ਫਿਰ ਇੰਗਲੈਂਡ ਆ ਗਏ ਸੀ? ਇੰਗਲੈਂਡ ਦਾ ਤਾਂ ਮੈਨੂੰ ਪਤਾ ਨਾ ਸਰ। ਉਹ ਗੇਜ ਤਾਂ ਉੱਥੇ ਰਹਿੰਦਾ ਕਿ ਜਿਹੜਾ ਸੇਮ ਆ ਉਹ ਕਿਸੇ ਹੋਰ ਪਿੰਡ ਰਹਿੰਦਾ।
ਨਹੀਂ ਸਵਰਨ ਸਿੰਘ ਫਿਰ ਕਾਬਲ ਸਿੰਘ ਤਾਂ ਇਹਨਾਂ ਦਾ ਫਾਦਰ ਹੋ ਗਿਆ ਨਾ, ਚਾਚਾ ਗਰਮੇਜ ਹੋਣਾ ਦਾ। ਹਾਂ ਤੇ ਫਿਰ ਸਵਰਨ ਬਾਪ ਹੋ ਗਿਆ ਸਵਰਨ ਸਿੰਘ ਕੌਣ ਆ ਫਿਰ? ਕਾਬਲ ਸਿੰਘ। ਫਿਰ ਇਹਨਾਂ ਦਾ ਨਾਂ ਹੋ ਸਕਦਾ, ਇਹਨਾਂ ਦਾ ਵਿੱਚ ਕੁਝ ਨਾਂ ਹੋਰ ਹੋਊਗਾ। ਨਹੀਂ ਨਹੀਂ, ਸਵਰਨ ਸਿੰਘ ਇੰਡੀਆ ਤੋਂ ਇਹਨਾਂ ਨੂੰ ਆ ਕੇ ਮਿਲਦੇ ਆ, ਇੰਗਲੈਂਡ ਚ ਰਹਿੰਦੇ ਆ। ਸਵਰਨ ਸਿੰਘ ਸੰਘਾ ਰਹਿਣ ਚ ਰਹਿੰਦੇ ਉੱਥੇ ਦਾ ਐਡਰੈਸ ਲੈ ਲੈ, ਫਿਰ ਮੈਂ ਪਤਾ ਕਰ ਲਊਂਗਾ। ਉਹ ਹੈਡਲੀ ਚ ਰਹਿੰਦੇ ਆ, ਹੈਡਲੀ ਚ। ਹਾਂਜੀ ਹਾਂ ਤੂੰ ਐਡਰੈਸ ਲੈ, ਫਿਰ ਮੈਂ ਪਤਾ ਕਰ ਲਊਂਗਾ। ਟੈਲੀਫੋਨ ਹੈਗਾ, ਟੈਲੀਫੋਨ ਲੈ। ਇਹਨਾਂ ਦਾ ਇੱਕ ਬੇਟਾ ਹਰਕਬਾਲ ਸਿੰਘ ਕੈਨੇਡਾ 'ਚ ਰਹਿੰਦਾ ਸੀ, ਸਵਰਨ ਸਿੰਘ ਦਾ। ਸਵਰਨ ਸਿੰਘ ਦਾ ਬੇਟਾ ਕੈਨੇਡਾ ਚ ਵੀ ਰਹਿੰਦਾ ਕਹਿੰਦੇ, ਹਰਕਬਾਲ ਸਿੰਘ। ਹਰ ਇਕਬਾਲ ਸਿੰਘ। ਫੇਰ ਨਹੀਂ ਮੈਨੂੰ ਪਤਾ ਹੋਇਆ। ਅੱਛਾ, ਉਹ ਨਹੀਂ ਯਾਦ। ਆਪਣੇ ਜਿਹੜਾ ਜਿੱਥੇ ਇੱਥੇ ਖੂਹੀ ਆ ਇੱਕ, ਉੱਥੇ ਗੁਰਦੁਆਰਾ ਹੁੰਦਾ ਸੀ ਤੇ ਖੁੰਝੇ ਤੇ ਕਹਿੰਦੇ ਸਵਰਨ ਸਿੰਘ ਸੰਘਾ ਦਾ ਘਰ ਹੁੰਦਾ ਸੀ। ਹੋ ਸਕਦਾ ਵੀ ਹੁਣ ਮੈਨੂੰ ਕਿਹੜਾ ਪਤਾ, ਮੈਂ ਤਾਂ 2 ਸਾਲ ਉਹਨਾਂ ਦਾ। ਤੋਂ ਘਰ ਦਾ ਆਪਣੇ ਦਾ ਪੁੱਛੋ ਨਾ ਵੀ ਘਰ ਇਹ 2 ਸਾਲ ਦੀ ਉਮਰ ਸੀ ਇਹਨਾਂ ਦੀ ਤਾਂ ਜਦੋਂ ਚਲੇ ਗਏ, ਇਹਨਾਂ ਨੂੰ ਨਹੀਂ ਪਤਾ। ਹਾਏ। ਅੱਛਾ, ਤੇ ਇੱਥੇ ਅਸੀਂ ਹੈਗੇ ਆ ਆਪਣੇ, ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਣਾ ਕਿਉਂਕਿ ਇਹਨਾਂ ਦਾ ਨਾਮ ਤੁਹਾਨੂੰ ਪਤਾ। ਲੋਹਾਰਾਂ ਦੇ ਦੱਸੋ। ਲੋਹਾਰ ਪਰਿਵਾਰ ਸੀ, ਲੋਹਾਰ ਪਰਿਵਾਰ। ਲਾਹੌਰੀਏ, ਇੱਕ ਲਾਹੌਰੀਏ ਕਹਿੰਦੇ ਹੁੰਦੇ। ਨਹੀਂ ਲੋਹਾ ਪਕੜਨੇ ਵਾਲੇ। ਲੋਹਾਰ ਪਰਿਵਾਰ ਆ ਇਹ। ਨਹੀਂ ਫੇਰ ਨਹੀਂ ਮੈਨੂੰ ਪਤਾ। ਇਹ ਵੀ ਛੋਟੇ ਸੀ। ਉਹ ਜਿਹੜਾ ਉਹ ਹਾਤਾ ਹੈ ਦਿਖਾਲਦੇ ਆ ਆਪਾਂ ਨੂੰ, ਤੇ ਉਹ ਸਾਰਾ ਹੀ ਇਹ ਉਹ ਕੀ ਆ, ਉੱਥੇ ਕੋਈ ਵੀ ਪੁਰਾਣੀ ਨਿਸ਼ਾਨੀ ਨਹੀਂ ਹੈ। ਉੱਥੇ ਘਰ ਬਣ ਗਏ ਆ ਸਾਰੇ ਹੋਰ ਲੋਕਾਂ ਦੇ। ਹਾਂਜੀ। ਤੇ ਮੈਂ ਕਿਹਾ ਸ਼ਾਇਦ ਤੁਹਾਨੂੰ ਕੁਝ ਪਤਾ ਹੋ ਸਵਰਨ ਸਿੰਘ ਬਾਰੇ। ਨਾ ਆਪਣੇ ਦੂਸਰੇ ਤੇਜਾ ਸਿੰਘ ਤਾਂ ਮੋਹਨ ਸਿੰਘ ਨੂੰ ਪਤਾ ਹੋ ਸਕਦਾ, ਤੇ ਉਹ ਤਕੜੇ ਸੀਗੇ। ਪਰ ਤੇਜਾ ਸਿੰਘ ਤਾਂ ਆ ਕੇ ਗਿਆ 2-4 ਵਾਰੀ ਇੱਥੋਂ, 2 ਵਾਰੀ ਗਿਆ ਕਿ 1 ਵਾਰੀ ਹੋ ਕੇ? ਤੇਰੇ ਕੰਮ ਤੇ ਇੱਕ ਵਾਰੀ ਮੈਂ ਦੱਸਦਾ ਸੀਗਾ ਵੀ ਮੈਂ ਜਾ ਕੇ ਆਇਆ। ਫਿਰ ਆਪਾਂ ਉਹਨਾਂ ਨੂੰ ਪੁੱਛਿਆ ਹੀ, ਉਹਨਾਂ ਦੀ ਮੈਂਟਲ ਹੈਲਥ ਨਹੀਂ ਸਹੀ ਸੀਗੀ। ਤੁਸੀਂ ਕਹਿੰਦੇ ਉਹਨਾਂ ਨੂੰ ਯਾਦ ਹੀ ਨਹੀਂ ਕੁਝ ਵੀ। ਉਹ ਯਾਦ ਹੀ ਨਹੀਂ ਕੁਛ ਵੀ। ਹਾਂ ਅੱਛਾ ਚਲੋ ਠੀਕ ਆ। ਮੈਂ ਕਿਹਾ ਸ਼ਾਇਦ ਤੁਹਾਨੂੰ ਸਵਰਨ ਸਿੰਘ ਦਾ ਪਤਾ ਹੋਵੇ। ਨਾ ਵੀ ਮੈਂ ਸੀਗਾ 2 ਸਾਲ ਦਾ। ਠੀਕ ਆ। ਜਦੋਂ ਸੰਨ 47 'ਚ ਮਸਲਾ ਬਣ ਗਿਆ, ਹਾਂਜੀ। ਉਹ ਫਿਰ ਮਿਲਣ ਆਏ ਇਹਨਾਂ ਨੂੰ। ਅੱਛਾ ਜੀ। ਹਾਂਜੀ ਹਾਂਜੀ। ਯਾਨੀ ਆਖਰੀ ਵਾਰੀ ਮਿਲਣ ਆਏ ਨਾ ਜਦੋਂ। ਅੱਛਾ ਜੀ। ਤੇ ਫਿਰ ਜਦੋਂ ਜੱਫੀਆਂ ਪਾ ਕੇ ਮਿਲੇ ਤਾਂ ਵਿੱਚ ਬੇਹੋਸ਼ ਹੋ ਕੇ ਡਿੱਗ ਪਏ ਸੀਗੇ। ਓ ਹੋ ਰੋਣ ਲੱਗ ਪਏ ਸੀ ਆਪਸ 'ਚ ਸਾਰੇ। ਠੀਕ ਹੈ ਜੀ। ਫਿਰ ਉਹ ਜਿੱਦਾਂ ਪਾਣੀ ਪੂਣੀ ਪਿਲਾਇਆ, ਹੌਸਲੇ ਦਿੱਤੇ ਇੱਕ ਦੂਜੇ ਨੂੰ। ਤੇ ਜਦੋਂ ਗਏ ਫਿਰ ਪੈਂਸਰੇ ਕੈਂਪ ਲੱਗਾ ਸੀ ਨਾ ਜੀ, ਸਿੱਖ ਬਰਾਦਰੀ ਦਾ, ਅੱਛਾ ਜੀ। ਸਿਕਿਉਰਿਟੀ ਦੇ ਵਿੱਚ। ਅੱਛਾ। ਇਹ ਸਾਰੇ ਸਾਡੇ ਬਾਈ 7 ਭਰਾ ਸੀਗੇ। ਇਹ ਆਪਣੇ ਨਾ ਡੰਡੇ ਸੋਟੇ ਲੈ ਕੇ ਉਹਨਾਂ ਨੂੰ ਉੱਥੇ ਛੱਡ ਕੇ ਆਏ। ਅੱਛਾ ਜੀ। ਫਿਰ ਇਹਨਾਂ ਨੇ- ਜਾਣੀ ਉਹਨਾਂ ਦੀ ਬਚਾਓ ਦੇ ਲਈ। ਹਾਂਜੀ, ਤਾਂ ਕਿ ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚੇ। ਅੱਛਾ। ਫਿਰ ਕਹਿੰਦੇ ਘਰ ਆ ਕੇ ਅਸੀਂ ਨਾ, ਸਾਡਾ 2 ਦਿਨ ਰੋਟੀ ਖਾਣ ਨੂੰ ਦਿਲ ਨਹੀਂ ਕੀਤਾ। ਕੋਈ ਸਲਾਮ ਅਲੈਕੁਮ ਜੀ। ਸਲਾਮ ਅਲੈਕੁਮ। ਤੁਹਾਡੇ ਫਾਦਰ ਸਾਹਿਬ ਦੱਸਦੇ ਸੀ? ਹਾਂਜੀ। ਹਾਂਜੀ, ਵਾਲਦਾ ਦੇ ਫਾਦਰ ਸਾਹਿਬ। ਅੱਛਾ। ਫਿਰ ਉਹ ਚਲ ਗਏ ਜੀ, ਪਿੰਡ ਖਾਲੀ ਹੋ ਗਿਆ। ਉਹ ਇਹ ਫਿਰ ਸਾਡੇ ਨਾ ਲੋਹਾਰ ਬਰਾਦਰੀ, ਸ਼ੇਖ ਬਰਾਦਰੀ ਤੇ ਹੋਰ ਕੁਝ ਘਰ ਜਿਹੜੇ ਸੀ ਨਾ ਇੱਥੇ ਫਕੀਰਾਂ ਦੇ, ਹਾਂਜੀ। ਉਹ ਫਿਰ ਇੱਥੇ ਰਹਿ ਗਏ। ਮੁਸਲਮਾਨ ਜਿਹੜੇ ਸੀਗੇ ਇੱਥੇ ਰਹਿ ਗਏ। ਹਾਂਜੀ। ਫਿਰ ਉਧਰੋਂ ਜਦੋਂ ਕੁਝ ਦਿਨਾਂ ਬਾਅਦ ਮੁਸਲਮਾਨ ਇੱਧਰ ਆਏ ਨਾ ਜੀ, ਉਹਨਾਂ ਨੇ ਫਿਰ ਉਹ ਲੁੱਟੇ ਪੁੱਟੇ ਸੀ, ਕੋਲ ਕੁਛ ਨਹੀਂ ਸੀ, ਘਰ ਖਾਲੀ ਪਏ ਸਾਰੇ। ਅੱਛਾ। ਉਹ ਫਿਰ ਇਹਨਾਂ ਨੇ ਕੀ ਕਰਨਾ, ਰਾਤ ਨੂੰ ਨਾ ਰੋਟੀਆਂ ਪਕਾਉਣੀਆਂ ਤਵੀ ਤੇ, ਹਾਂਜੀ। ਟੋਕਰਾ ਰੋਟੀਆਂ ਦਾ ਭਰਨਾ ਤੇ ਦਾਲ ਦਾ ਪਤੀਲਾ ਵੱਡਾ ਭਰਨਾ। ਫਿਰ ਇਹਨਾਂ ਨੇ ਬਾਲਟੀਆਂ 'ਚ ਪਾ ਕੇ ਰੋਟੀਆਂ ਮਗਰੀਦਾਂ ਪਾ ਕੇ ਨਾ, ਉਹ ਕੱਪੜੇ ਨਾਲ ਬੰਨ੍ਹ ਕੇ ਫਿਰ ਘਰਾਂ ਜਾ ਕੇ ਰੋਟੀਆਂ ਦੇਣੀਆਂ ਲੋਕੀ। ਕੋਈ ਉਹ ਭੁੱਖਾ ਜਿਹੜੇ ਨਾ ਲੋਕ ਸੋਵੇ। ਆਏ ਸੀਗੇ ਇੱਧਰ। ਹਾਂਜੀ, ਕੋਈ ਭੁੱਖਾ ਨਾ ਸੋਵੇ। ਅੱਛਾ। ਫਿਰ ਇਹਨਾਂ ਨੂੰ ਜਿਹਨੂੰ ਮੰਜੀ ਬਿਸਤਰਾ ਚਾਹੀਦਾ, ਜੋ ਬਰਤਨ ਚਾਹੀਦਾ ਸੀ, ਫਿਰ ਇਹਨਾਂ ਨੇ ਮਤਲਬ ਆਪਣੇ ਘਰ ਕਹਿ ਲਓ ਖਾਲੀ ਕਰ ਦਿੱਤੇ ਉਹਨਾਂ ਵਾਸਤੇ ਨਾ ਜੀ। ਆਹ। ਤੇ ਫਿਰ ਇਸ ਮਤਲਬ ਸਿਸਟਮ ਹੋਇਆ, ਮਤਲਬ ਬਿਮਾਰ ਹੋ ਗਏ ਕੋਈ ਇਦਾਂ ਦੋਸਤੀ ਦੇ ਗਮਾਂ 'ਚ। ਹਾਂਜੀ। ਜਿਹੜੇ ਸਵਰਨ ਸਿੰਘ ਨਾ ਜੀ ਇੱਥੇ ਮੈਟ੍ਰਿਕ ਕਰਕੇ ਗਏ ਸੀਗੇ ਉਹ। ਅੱਛਾ। ਹਾਂਜੀ, 10 ਜਮਾਤਾਂ ਇੱਥੇ ਪੜ੍ਹ ਕੇ ਗਏ ਸੀਗੇ। ਅੱਛਾ। ਜਦੋਂ ਆਉਂਦੇ ਸੀ ਪੈਂਸਰਾ ਸਕੂਲ ਹੈ ਠੀਕਰੀ ਵਾਲਾ, ਇੱਕ ਇੱਧਰ 41 ਚੱਕ ਵਾ, ਉੱਥੇ ਅਸੀਂ ਲੈ ਕੇ ਉਹਨਾਂ ਨੂੰ ਜਾਂਦੇ ਰਹੇ ਨਾਲ, ਸਾਰੇ ਅੱਛਾ। ਘੁੰਮਦੇ ਰਹੇ। ਸਾਡੇ ਕੋਲ 10-10 ਦਿਨ ਰਹਿੰਦੇ ਸੀ ਉਹ। ਅੱਛਾ। ਹਾਂਜੀ। ਤੇ ਫਿਰ ਬਸ ਆਸਤਾ ਆਸਤਾ ਆਬਾਦ ਹੋ ਗਏ। ਫਿਰ ਭਾਈ ਸਵਰਨ ਸਿੰਘ ਆਏ ਬਹੁਤ ਦੇਰ ਬਾਅਦ ਨਾ। ਉਦੋਂ ਸਾਡੇ ਅੱਬਾ ਜੀ, ਚਾਚੇ ਤਾਏ ਸਾਰੇ ਹਯਾਤ ਸੀਗੇ, ਸਹੀ ਸੀਗੇ। ਫਿਰ ਉੱਥੇ ਜਿਹੜਾ ਇਹਨਾਂ ਨੂੰ ਚਾਅ ਚੜਿਆ ਸਾਡੇ ਵੱਡਿਆਂ ਨੂੰ ਨਾ ਜੀ, ਹਾਂਜੀ। ਬਸ ਜੀ ਫਿਰ ਦੱਸਣ ਵਾਲੀ ਗੱਲ ਨਹੀਂ ਹੈਗੀ।
ਬੜੀ ਖੁਸ਼ੀ ਮਨਾਈ ਤੇ ਬਸ ਮਿਲ ਮਿਲ ਕੇ ਰੋਂਦੇ ਹੀ ਸੀਗੇ, ਇੱਕ ਦੂਸਰੇ ਨੂੰ ਪੁੱਛਦੇ ਸੀ ਫਲਾਨਾ ਫਲਾਨਾ, ਇੱਧਰੋਂ ਪੁੱਛਦੇ ਸੀ ਤੁਹਾਡਾ ਫਲਾਨਾ ਚੱਲ ਗਿਆ, ਫਲਾਨਾ ਚੱਲ ਗਿਆ। ਬਸ ਫਿਰ ਇੱਦਾਂ ਰਾਤ ਨੂੰ ਬੈਠੇ ਰਹਿਣਾ, ਸਾਰੀ ਸਾਰੀ ਰਾਤ ਗੱਲਾਂ ਕਰਨੀਆਂ ਇਹਨਾਂ ਨੇ। ਤੇ ਬੜੀਆਂ ਸਾਨੂੰ ਆਪਣੇ ਦਿਲੋਂ ਦੁੱਖ ਮਹਿਸੂਸ ਹੁੰਦਾ ਸੀ, ਅਸੀਂ ਅਥਰੂ ਆਉਂਦੇ ਸਾਡੀਆਂ ਅੱਖਾਂ 'ਚ ਵੀ ਜਦੋਂ ਸਟੋਰੀਆਂ ਘਰਾਂ ਦੀਆਂ ਦੱਸਦੇ ਸੀ ਨਾ ਜੀ, ਦੁੱਖ ਸੁੱਖ। ਫਿਰ ਉਹਨਾਂ ਨਾਲ ਅਸੀਂ ਜਦੋਂ ਗਏ ਸਾਡੇ ਨਾਲ ਕੀ ਹੋਇਆ, ਜਿਹੜੇ ਉਧਰੋਂ ਆਏ ਉਹਨਾਂ ਨੇ ਦੱਸਣਾ ਹਾਂਜੀ, ਸਾਡੇ ਨਾਲ ਕੀ ਹੋਇਆ, ਅਸੀਂ ਕਿੱਦਾਂ ਪਹੁੰਚੇ ਆ, ਸਾਡੇ ਕਿੰਨੇ ਜੀ ਰਾਹ 'ਚ ਹਾਂਜੀ ਚੱਲ ਗਏ। ਹਾਂਜੀ ਤੇ ਬੜੀਆਂ ਦੁੱਖੀ ਭਰੀਆਂ ਸਾਰੀਆਂ ਕਹਾਣੀਆਂ ਸੀ ਇਹ। ਤੇ ਹੌਸਲੇ ਸੀ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਦਿਨ ਬਰਦਾਸ਼ਤ ਕੀਤੇ, ਦੇਖੇ ਆ ਨਾ ਜੀ। ਤੇ ਸਾਡੇ ਦੌਰ 'ਚ ਇਹ ਮਸਲਾ ਹੁੰਦਾ ਤਾਂ ਉਹ ਬੜਾ ਹੀ ਔਖਾ ਕੰਮ ਸੀਗਾ। ਹਾਂਜੀ, ਕਿੰਨਾ ਜ਼ਖਮੀ ਹੋ ਕੀ ਗਏ। ਦੱਸਦੇ ਸੀ ਤੁਹਾਡੇ, ਕੀ ਦੱਸਦੇ ਸੀ ਵੀ ਇੱਥੇ ਤੁਹਾਡੇ ਪਿੰਡ ਦੇ ਅੰਦਰ ਕਿਵੇਂ ਰਹਿੰਦੇ ਸੀ, ਜ਼ਮੀਨ ਵਗੈਰਾ ਕਿਸ ਤਰ੍ਹਾਂ ਦੀ, ਕਿਤਨੀ ਹੈ, ਕੋਈ ਦੱਸਦੇ ਸਨ ਵੱਡੇ? ਹਾਂਜੀ, ਜ਼ਮੀਨਾਂ ਇਹਨਾਂ ਦੀਆਂ ਮਾਸ਼ਾਅੱਲਾ ਬਹੁਤ ਹੁੰਦੀਆਂ ਸੀ। ਸੰਗਾ ਸਾਹਿਬ ਦੱਸਦੇ ਨੇ। ਜ਼ਮੀਨ ਦਾ ਤਾਂ ਮੈਨੂੰ ਤਾਂ ਜੀ ਇਹ 3 ਭਾਈ ਸੀਗੇ ਪਾਪਾ ਜੀ ਹੁਣੀ, ਜੀ ਜਿੱਥੋਂ ਤੇ ਮੈਨੂੰ ਥੋੜੀ ਬਹੁਤੀ ਯਾਦਦਾਸ਼ਤ ਆ ਜਿਹੜੀ ਮੈਂ ਕਿ ਗਵਾ ਬੈਠਾ, ਤੇ ਕੋਈ 2 ਮਰਬੇ ਦੱਸਦੇ ਸੀਗੇ ਕਿ ਜ਼ਿਆਦਾ ਸੀ। ਮਰਬਿਆਂ ਦੇ ਹਿਸਾਬ ਨਾਲ ਜ਼ਮੀਨਾਂ ਸੀ ਇਹਨਾਂ ਦੀਆਂ। ਅੱਛਾ ਸਾਡਾ ਪਿੰਡ ਜਿੱਡਾ ਵੀ ਹੈ ਨਾ, ਇਹਦੇ ਤਕਰੀਬਨ 80 ਮਰਬੇ ਆ ਟੋਟਲ ਨਾ ਜੀ। ਅੱਛਾ ਜੀ 80 ਮਰਬਿਆਂ ਦਾ ਪਿੰਡ ਆ ਇਹ। ਅੱਛਾ ਜੀ ਤੇ ਹੁਣ ਤਾਂ ਵਾਦੀ ਡਬਲ ਤੋਂ ਟ੍ਰਿਪਲ ਤੋਂ ਵੀ ਅੱਗੇ ਚੱਲ ਗਈ ਨਾ ਜੀ। ਤੇ ਉਦੋਂ ਆ ਪਿੰਡ ਸਿਰਫ ਜਿਹੜਾ ਨਾ ਹਾਂਜੀ 1 ਮਰਬੇ 'ਚ ਹੁੰਦਾ ਸੀ ਪਿੰਡ। ਅੱਛਾ ਇਹ ਪਿੰਡ ਦੀਆਂ ਕਿਤਨੀਆਂ ਪਤੀਆਂ ਦੱਸਦੇ ਨੇ ਵੱਡੇ ਵੀ, ਕਿਤਨੀਆਂ ਪਤੀਆਂ ਹੁੰਦੀਆਂ? ਇਹ 2 ਹੀ ਪੱਤੀਆਂ ਸੀਗੀਆਂ। ਇਹਨਾਂ ਦੀ ਫੈਮਿਲੀ ਬਾਰੇ ਕੀ ਦੱਸਦੇ ਸੀ ਵੀ ਇਹਨਾਂ ਦੇ ਕੋਲ ਕੀ ਪੱਤੀ ਸੀ, ਕਿਸ ਭਾਜੀ ਗੱਲ ਪਤਾ ਕੀ ਆ, ਬਿਲਕੁਲ ਨਹੀਂ ਯਾਦ ਗੱਲਾਂ। ਛੋਟੇ ਹੁੰਦਿਆਂ ਸੁਣੀਆਂ ਵੱਡਿਆਂ ਕੋਲ ਗੱਲਾਂ, ਉਹ ਫਿਰ ਕੁਛ ਇੱਧਰ ਚਾਚਾ ਜੀ ਹੁਣ ਪਤਾ ਹੋ ਕੁਛ? ਅੱਛਾ ਇਹ ਉਧਰੋਂ ਉੱਠ ਕੇ ਆਏ ਆ ਜੀ। ਅੱਛਾ ਇਹ ਉਧਰੋਂ ਉੱਠ ਕੇ ਆਏ ਆ। ਤੇ ਸਾਡੇ ਉਹ ਤੁਹਾਡੀ ਹੋ ਹੁਸ਼ਿਆਰਪੁਰ ਤੋਂ ਜੀ, ਡੰਡੇਵਾਲ ਸਾਡੇ ਪਿੱਛੇ। ਹਾਂਜੀ 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 ਇਹ ਰਹਿੰਦੇ ਡੰਡੇਵਾਲ ਸੀਗੇ, ਡੰਡੇਵਾਲ ਤੋਂ ਫਿਰ ਬਜ਼ੁਰਗ ਇੱਧਰ ਆ ਗਏ। ਸਾਡੇ ਫਾਦਰ ਸਾਹਿਬ ਇੱਥੋਂ ਦੇ ਬੋਰ ਨੇ। ਅੱਛਾ, ਇਹ ਪਿੰਡ ਉੱਥੇ ਡੰਡੇਵਾਲ ਸੀ, ਹਾਂਜੀ, ਹਾਂਜੀ। ਇੱਥੇ ਆਇਆ ਤੇ ਇਹਦਾ ਨਾਮ ਫਿਰ ਡੰਡੇਵਾਲ ਹਾਂਜੀ, ਰੱਖਿਆ, ਹਾਂਜੀ, ਆਬਾਦ ਕੀਤਾ। ਹਾਂਜੀ ਅੱਛਾ ਜੀ ਠੀਕ ਆ। ਤੇ ਬਹਰਹਾਲ ਜਿਹੜਾ ਪਿਆਰ ਮੁਹੱਬਤ ਉਦੋਂ ਸੀਗਾ ਨਾ ਜੀ, ਹਾਂਜੀ। ਉਹ ਹੁਣ ਇਸ ਦੌਰ 'ਚ ਹੈ ਨਹੀਂਗਾ। ਹਾਂਜੀ ਤੇ ਬਸ ਕੋਈ ਵੀ ਨਹੀਂ ਵੱਡਾ ਰਿਹਾ। ਅਸੀਂ ਹਕੀਕਤ ਕਰੋ, ਮੈਂ ਉਹ ਕਾਫੀ ਉਮਰ ਆ ਮੇਰੀ ਵੀ, ਲੇਕਿਨ ਹਜੇ ਵੀ ਮੈਨੂੰ ਮਹਿਸੂਸ ਹੁੰਦਾ ਵੀ ਕੋਈ ਗਾਣਾ ਕੱਢੇ, ਕੋਈ ਦਬਕੇ ਮਾਰੇ, ਹੈ ਨਹੀਂ ਕੋਈ ਵੱਡਾ ਸਾਡੇ ਤੇ। ਅਸੀਂ ਰਹਿ ਗਏ ਬਸ ਛੋਟੇ। ਅਸੀਂ ਬਸ ਹੁਣ ਜ਼ਿੰਦਗੀ ਗੁਜ਼ਾਰ ਰਹੇ ਹਾਂ, ਭਲਾ ਹੀ ਕਰਦੇ ਕਿਸੇ ਦਾ ਜੀ ਹੋ ਜਾਏ, ਲੇਕਿਨ ਬੁਰਾ ਨਹੀਂ ਸੋਚਿਆ ਕਦੀ। ਕੋਈ ਉਸ ਸਮੇਂ ਦੀ ਕੋਈ ਪਿਆਰ ਮੁਹੱਬਤ ਜਿਹੜੀ, ਜਾਂ ਵੀ ਜਿਹੜਾ ਸਾਡਾ ਪਰਿਵਾਰ ਸੀ ਇਹਨਾਂ ਦਾ ਇੱਥੇ ਕੀ ਰੋਲ ਸੀਗਾ, ਜਾਂ ਕਿਸ ਤਰ੍ਹਾਂ ਵੀ ਇਹਨਾਂ ਦਾ ਕਿੰਨਾ ਇਕੱਠ ਸੀ, ਤੇ ਬਾਕੀ ਜਿਹੜਾ ਭਾਈਚਾਰਾ ਇੱਥੋਂ ਦਾ ਇੱਥੇ ਰਹਿ ਗਿਆ ਉਹਨਾਂ ਦਾ ਕਿੰਨੀ ਕੁ ਵੱਡੀ ਗਿਣਤੀ ਸੀਗੀ, ਕਿਸ ਤਰ੍ਹਾਂ ਸੀ, ਕਿੰਨਾ ਇਹਨਾਂ ਭਾਜੀ ਜਿਹੜੀ ਅਸੀਂ ਸੁਣੀਆਂ ਨਾ ਕਿ ਜਦੋਂ ਵਿਆਹ ਹੁੰਦੇ ਸੀ ਨਾ ਜੀ, ਹਾਂਜੀ ਵਿਆਹਾਂ 'ਚ ਇਦਾਂ ਹੀ ਕਹਿੰਦੇ ਹੁੰਦਾ ਸੀਗਾ, ਸਾਰੇ ਪਿੰਡ ਦਾ ਇੱਕੋ ਹੀ ਘਰ ਦਾ ਵਿਆਹ ਵਾ, ਅੱਛਾ ਕੋਈ ਨਹੀਂ ਸੀ ਹੁੰਦਾ ਫਲਾਨਾ ਫਲਾਨਾ ਵਾ। ਇਹ ਵਿਆਹ ਇਦਾਂ ਹੁੰਦਾ ਸੀ ਵੀ ਸਾਡੇ ਪਿੰਡ 'ਚ ਨਹੀਂ, ਇੱਕ ਘਰ 'ਚ ਵਿਆਹ ਵਾ। ਕੋਈ ਫੌਤ ਹੋ ਜਾਂਦਾ ਸੀ ਉਦੋਂ ਵੀ ਇਹ ਸਿਸਟਮ ਹੁੰਦਾ ਸੀ ਕਿ ਹਰ ਘਰ 'ਚ ਹੀ ਸੋਗ ਹੈ, ਖੁਸ਼ੀ ਆ ਤਾਂ ਹਰ ਘਰ 'ਚ ਖੁਸ਼ੀ ਆ। ਇਹ ਸਿਸਟਮ ਦੱਸਦੇ ਹੁੰਦੇ ਸੀ। ਕੋਈ ਮਤਲਬ ਲੜਾਈ ਝਗੜਾ ਨਹੀਂ ਸੀਗਾ, ਮੁਹੱਬਤ ਪਿਆਰ ਨਾਲ ਸਾਰੀਆਂ ਫੈਮਲੀਆਂ ਜਿੰਨੀਆਂ ਸੀ ਨਾ, ਖਾਨਦਾਨ ਸਾਰੇ ਹੀ, ਇਹ ਮਤਲਬ ਉਹ ਅੰਦਰੋਂ ਜਿਹੜੀ ਹੁੰਦੀ ਨਾ ਜੀ ਮੁਹੱਬਤ, ਉਹ ਮੁਹੱਬਤ ਪਾਈ ਜਾਂਦੀ ਸੀ ਉਦੋਂ। ਤੇ ਉਹ ਨਹੀਂ ਸਾਡੇ ਵੀਰੋ ਦੱਸਦੇ ਜਦੋਂ ਗਏ ਨੇ ਇੱਥੋਂ ਪੈਸੇ ਕੈਂਪ ਲੱਗਾ ਸੀਗਾ। ਹਾਂਜੀ ਪੈਸੇ ਕੈਂਪ ਲੱਗਾ ਸੀ ਵਿੱਚ ਇਹਨਾਂ ਦਬਦ ਕੀਤੀ ਸਾਰੇ ਪਿੰਡ ਦੀ, ਸਾਡੇ ਵੀਰਾਂ ਨੇ ਹਾਂਜੀ ਬੱਕਰੇ ਬੁਕਰੇ ਜੇ ਕਰਕੇ ਨਾ ਸਾਰੇ ਸਬਜ਼ੀ ਦੀ ਰੋਟੀ ਖਾ ਕੇ ਛੱਡ ਗਿਆ। ਬੜਾ ਜਾਣੀ ਉਹਨਾਂ ਨੂੰ ਬਚਾਓ ਦੇ ਹੇਠ ਲੈ ਕੇ ਗਏ। ਹਾਂਜੀ ਹਾਂਜੀ ਤੇ ਸਾਡੀ ਸਾਰੀ ਫੈਮਿਲੀ ਖੈਰੀ ਹਾਂ ਹਾਂਜੀ ਹਾਂਜੀ। ਇਹ ਫਿਰ ਜਦੋਂ ਨਾ ਭਾਈ ਸਰਵੰਤ ਸਿੰਘ ਦੱਸਦੇ ਹੁੰਦੇ ਸੀ ਨਾ ਜੀ, ਕਹਿੰਦੇ ਵੀ ਸਾਨੂੰ ਬੜੀ ਸਕਿਉਰਟੀ ਰਹੀ ਸਾਡੀ, ਸਾਡਾ ਜਿੰਨਾ ਵੀ ਗਰੁੱਪ ਸੀ ਨਾ, ਜਾਂ ਉਹ ਕੀ ਕਹਿੰਦੇ ਹੁੰਦੇ ਸੀ ਪੰਜਾਬੀ 'ਚ ਉਹਨਾਂ ਨੂੰ, ਕਾਫਲਾ ਕਹਿ ਲਓ। ਹਾਂਜੀ, ਉਹ ਮਤਲਬ ਸਾਡਾ ਜਿੰਨੇ ਸੀ ਜੀ ਸਾਰੇ ਖੈਰ ਖਰੀਅਤ ਨਾਲ ਸੀ ਨਾ ਆਪਣੇ ਪੰਜਾਬ 'ਚ ਪਹੁੰਚ ਗਏ ਸੀ ਉੱਧਰਲੇ 'ਚ। ਕੋਈ ਸਾਨੂੰ ਰਾਹ 'ਚ ਕੋਈ ਖਤਰਾ ਨਹੀਂ ਮਹਿਸੂਸ ਹੋਇਆ ਕਿਸੇ ਕਿਸਮ ਦਾ ਵੀ। ਅੱਗੇ ਝਾਂਗਲ ਹੋਇਆ ਸੀ, ਅੱਛਾ ਜੀ ਝਾਂਗਲ ਹੋਇਆ ਸੀ। ਅੱਛਾ ਜੀ ਬਾਕੀ ਇੱਥੋਂ ਜਿੰਨੇ ਵੀ ਸਹਿ ਨੇ ਸਾਰੇ ਹਾਂ, ਜਿਹੜੇ ਪਿੰਡ ਆ ਨਹੀਂ ਸਾਰੇ ਹੀ, ਇੱਥੇ ਨਹੀਂ ਹੁੰਦਾ ਮਸਲਾ ਹੋਇਆ ਸੀ। ਅੱਛਾ ਜੀ ਸਾਰੇ ਮੁਸਲਮਾਨ ਤੇ ਸਿੱਖ ਜਿਹੜੇ ਸੀ ਨਾ, ਇੱਕ ਦੂਜੇ ਨਾਲ ਤਾਵਨ ਹੀ ਕਰਦੇ ਸੀਗੇ ਵੀ ਕੋਈ ਮਸਲਾ ਨਾ ਬਣੇ। ਤੇ ਬਾਕੀ ਇੱਥੇ ਅਸੀਂ ਸੁਣਿਆ ਨਹੀਂ। ਫਿਰ ਜਿਹੜਾ ਲਾਹੌਰ ਦੇ ਲਾਗੇ ਜਾ ਕੇ ਅੱਗੇ ਜਾ ਕੇ ਇੱਥੇ ਬਹੁਤੇ ਨੁਕਸਾਨ ਹੋਏ, ਅੱਛਾ ਆਉਣੇ ਵਾਲਿਆਂ ਨੂੰ ਵੀ ਜਾਣੇ ਵਾਲਿਆਂ ਨੂੰ ਵੀ। ਅੱਛਾ ਜੀ ਹਾਂਜੀ, ਬਹੁਤ ਜਾਨਾਂ ਗਈਆਂ।
ਕੁਛ ਉਹ ਰਾਵੀ ਸੀਗੀ, ਰਾਵੀ 'ਚ ਪਾਣੀ ਆ ਗਿਆ, ਉਹ ਰਾਵੀ ਦਰਿਆ ਲੰਘਦੇ ਉਹਦੇ 'ਚ ਬੰਦੇ ਬਹੁਤ ਔਰਤਾਂ ਬੱਚੇ ਰੁੜ ਗਏ। ਆਪਣੇ ਸਾਡਾ ਪਰਿਵਾਰ ਜਿਹੜਾ ਸੀਗਾ ਇੱਥੇ, ਜਿਹੜਾ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਹੋਊਗਾ, ਇਹਨਾਂ ਦੀ ਕਿਹੋ ਜਾਣੀ ਗਿਣਤੀ ਕਿੰਨੀ ਕਿਸ ਟੱਬਰ ਦੀ ਸੀਗੀ, ਤੇ ਹੋਰ ਜਿਹੜਾ ਸਿੱਖ ਭਾਈਚਾਰਾ ਸੀ ਉਹ ਕਿੰਨੇ ਕਿੱਥੇ ਪਰਿਵਾਰ ਸੀ, ਕੁਝ ਪਤਾ? ਬਹੁਤ ਘਰ ਸੀ ਜੀ ਸਿੱਖਾਂ ਦੇ, ਸਾਰਾ ਸਿੱਖਾਂ ਦੇ ਪਿੰਡ ਦਾ ਬਹੁਤ ਪਿੰਡਾਂ ਦਾ ਅੱਛਾ ਜੀ। ਕੁਛ ਸਾਡੇ ਘਰ ਸੀਗੇ ਇੱਥੇ ਕੁਛ ਹਿੰਦੂਆਂ ਦੇ ਘਰ ਸੀ। ਦੁਆਰਾਂ ਦੇ ਆ ਤੇ ਇੱਥੇ ਫਕੀਰਾਂ ਦੇ ਘਰ ਸੀਗੇ ਤੇ ਮਰਾਸੀਆਂ 2-4 ਘਰ। ਅੱਛਾ ਜੀ। ਬਾਕੀ ਇਹਦੇ ਬਾਕੀ ਸਾਰਾ ਪਿੰਡ ਸਾਰਾ ਸਿੱਖਾਂ ਦਾ। ਹਿੰਦੂ ਸਾਡਾ ਦਾਦਾ ਜਿਹੜਾ ਸੀ ਨਾ, ਹਾਂਜੀ ਅੱਛਾ ਸਾਡਾ ਦਾਦਾ ਜਿਹੜਾ ਹਾਂਜੀ, ਉਹ ਨਾਲ ਹੀ ਆਇਆ ਸੀ ਉਧਰੋਂ ਇੱਥੇ ਪਿੰਡ ਚ ਆਬਾਦ ਹੋਇਆ। ਅੱਛਾ, ਤੁਹਾਡੇ ਜਿਹੜੇ ਦਾਦਾ ਸਨ ਉਹ ਉੱਥੋਂ ਡੰਡੇਵਾਲ ਹੁਸ਼ਿਆਰਪੁਰ ਤੋਂ ਨਾਲ ਆਏ ਸਨ। ਜਦੋਂ ਬਾਹਰ ਪਾਕਿਸਤਾਨ ਆ ਬਣਿਆ ਨਾ ਪੰਜਾਬ, ਪੰਜਾਬ ਜਦੋਂ ਬਾਹਰ ਹੋਇਆ, ਬਾਅਦ ਹੋਈਆਂ ਉਦੋਂ ਆਏ ਨਾਲ, ਉੱਥੋਂ ਲੈ ਕੇ ਆਏ ਨਾ ਫਿਰ ਨਾਲ। ਉਹ ਅੱਛਾ। ਉਹਨਾਂ ਦਾ ਨਾਮ ਤੇ ਫਿਰ ਤੁਹਾਡਾ ਤਾਂ ਫਿਰ ਦੁਕਾਨਾਂ ਦੇ ਕੰਮ ਚੋਂ ਪੰਜ ਨਸਲਾਂ ਦਾ ਕਨੈਕਸ਼ਨ ਹੈ ਜੀ। ਹਾਂਜੀ ਹਾਂਜੀ। ਨਾਲ ਹੀ ਲੱਗ ਗਿਆ। ਉਹ ਜਦੋਂ ਬਾਹਰ ਬਾਦ ਹੋਈ ਨਾ ਜੀ ਸੰਦਲ ਬਾਹਰ, ਹਾਂਜੀ ਇਹ ਫਿਰ ਇੱਧਰ ਆਏ ਨਾ ਜ਼ਮੀਨਾਂ ਬਣਾਉਣ ਵਾਸਤੇ। ਹਾਂਜੀ। ਫਿਰ ਸਾਡੇ ਦਾਦਾ ਜੀ ਜਿਹੜੇ ਸੀ ਨਾ ਜੀ, ਉਹ ਸਾਰੇ ਨਾਲ ਲੈ ਕੇ ਆਏ ਸੀ ਕੰਮ ਕਰਨ ਵਾਸਤੇ। ਅੱਛਾ ਹਾਂਜੀ, ਆਹ ਹਲ ਕਰਾ ਵਗੈਰਾ ਜੋ ਵੀ ਅੱਛਾ, ਜ਼ਿਮੀਦਾਰੇ ਦਾ ਕੰਮ ਕਰਨਾ ਹੁੰਦਾ ਸੀ, ਅੱਛਾ ਇਹ ਲੋਹਾਰਾਂ ਦਾ ਕੰਮ ਕਰਦੇ ਸੀ ਉਹਨਾਂ ਦਾ। ਅੱਛਾ ਜੀ। ਹਾਂਜੀ, ਇਹਦਾ ਫਿਰ ਇਦਾਂ ਮਤਲਬ ਉਹੀ ਫੈਮਿਲੀ ਵਾਲਾ ਸਿਸਟਮ ਸੀਗਾ ਜੀ। ਤਾਂ ਇਹੀ ਸੀਗਾ ਜੀ, ਉਹ ਦਾਤੀਆਂ ਬਣਾਉਣੀਆਂ ਜਾਂ ਉਹ ਹਾਂਜੀ। ਗੜਾਸੇ ਜਿਹੜੇ ਹੁੰਦੇ ਹਾਂ, ਪੱਠੇ ਕੁੱਤਣੇ ਵਾਲੇ ਜਾਂ ਟੋਕੇ ਵਗੈਰਾ। ਹਾਂਜੀ, ਉਹ ਸਾਰਾ ਉਹ ਤਾਂ ਹਲ ਵੀ ਢੱਗਿਆਂ ਵਾਲੇ ਹੁੰਦੇ ਸੀ ਨਾ ਜੀ। ਤੁਹਾਡੇ ਫਾਦਰ ਨੇ ਉਹਨਾਂ ਦੀ ਡਿਊਟੀ ਲਾਈ ਸੀ ਕਿ ਤੇ ਉਹਨਾਂ ਨੂੰ ਮਿਲੇ ਸਨ। ਖਤ ਦੇ ਉੱਪਰ ਤੁਸੀਂ ਸ਼ਾਇਦ ਉਹ ਡਿਟੇਲ ਦੇ ਵਿੱਚ ਫਿਰ ਪੜ੍ਹ ਨਹੀਂ ਪਾਏ। ਉਹਨਾਂ ਨੇ ਦੋ ਲੋਕਾਂ ਦਾ ਦੱਸਿਆ ਸੀ, ਇੱਕ ਆਪਣੇ ਪਿੰਡ ਦਾ, ਇੱਕ ਫਿਰ ਮੰਡੀ ਬਾਉਦੀਨ ਇੱਥੇ ਡਿਸਟ੍ਰਿਕਟ ਉਸ ਵੇਲੇ ਤਹਿਸੀਲ ਹੁੰਦੀ ਸੀ। ਉਹ ਵੀ ਕਿਸੇ ਦੋਸਤ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਉਹਦੇ ਪਿੰਡ ਵੀ ਜਾਵਾਂਗਾ। ਤੇ ਤੁਹਾਡੇ ਪਿੰਡ ਮੈਂ ਗਿਆ, ਮੈਨੂੰ ਇਹ ਲੋਕ ਮਿਲੇ, ਇਹ ਉਹਨਾਂ ਦੇ ਬੇਟੇ ਹਨ। ਉਹ ਸਾਰਾ ਖਤ ਦੇ ਵਿੱਚ ਜ਼ਿਕਰ ਹੈ। ਇਹ ਮਹਾਨ ਸਾਹਿਬ ਨੇ ਲਿਖਿਆ ਹੈ ਇਹਨਾਂ ਸਚੋਨਾਂ ਦੇ ਬਾਰੇ। ਰੰਧਾਵਾ ਸਾਹਿਬ ਨੂੰ ਤੁਹਾਡੇ ਫਾਦਰ ਨੇ ਖਤ ਲਿਖਿਆ ਸੀ। ਅੱਛਾ ਅੱਛਾ। ਤੇ ਫਿਰ ਰੰਧਾਵਾ ਸਾਹਿਬ ਨੇ ਉਹਨਾਂ ਨੂੰ ਖਤ ਲਿਖਿਆ ਕਿ ਮੈਂ ਆਇਆ ਹਾਂ, ਮੈਂ ਉੱਥੇ ਗਿਆ ਹਾਂ, ਇਸ ਪਿੰਡ ਦਾ ਜ਼ਿਕਰ ਹੈ। ਨਾਲ ਉਹਨਾਂ ਨੂੰ ਕਿਸੇ ਹੋਰ ਉਹਨਾਂ ਦੇ ਦੋਸਤ ਦਾ ਹਵਾਲਾ ਵੀ ਦੇ ਰਹੇ ਹਨ ਕਿ ਉਸ ਦੋਸਤ ਦਾ ਕੰਮ ਵੀ ਮੈਂ ਕਰਾਂਗਾ। ਥੋੜਾ ਜਿਹਾ ਮੈਂ ਮਸਰੂਫ ਆ, ਪਰ ਮੈਂ ਮੰਡੀ ਵੀ ਜਾਵਾਂਗਾ, ਉਹਨਾਂ ਦਾ ਪਿੰਡ ਵੀ ਮੈਂ ਲੱਭਾਂਗਾ। ਰੰਧਾਵਾ ਸਾਹਿਬ ਕਹਿ ਰਹੇ। ਹਾਂਜੀ, ਰੰਧਾਵਾ ਸਾਹਿਬ ਤੁਹਾਡੇ ਫਾਦਰ ਦੇ ਦੋਸਤ ਸਨ, ਉਹ ਇੱਥੋਂ ਦੇ ਨਹੀਂ ਰਹਿਣ ਵਾਲੇ ਸੀ, ਉਹ ਕਿਧਰ ਹੋਰ ਦੇ ਨੇ। ਉਹਨਾਂ ਦੇ ਬਾਰੇ ਤੁਸੀਂ ਦੱਸੋ, ਫੈਸਲਾਬਾਦ ਲੈਲਪੁਰ ਦੇ ਤੁਸੀਂ ਜਾਣਦੇ ਹੋ? ਹਾਂਜੀ, ਆਉਂਦੇ ਉਹ ਵੀ ਫੌਤ ਹੋ ਗਏ ਜੀ। ਅੱਛਾ, ਫੌਤ ਹੋ ਗਏ ਰੰਧਾਵਾ ਸਾਹਿਬ, ਫੌਤ ਹੋ ਗਏ। ਹਬੀਬ ਰੰਧਾਵਾ ਸਾਹਿਬ, ਉਹਨਾਂ ਨੂੰ ਤਾਂ ਸਾਰਾ ਹੀ ਪਤਾ ਹੋਣਾ। ਉਹ ਨਾ ਇੱਕ ਜਦੋਂ ਆਏ ਸੀ ਨਾ, ਸਾਰੇ ਪਤਾ ਹੋਣਾ। ਵੀਡੀਓ ਬੜੀ ਮੁਕੰਮਲ ਬਣਾਈ ਸੀ ਉਹਨਾਂ ਦੀ। ਉਹ ਵੀਡੀਓ ਮੈਂ ਉਹਨੂੰ ਦੇ ਕੇ ਆਇਆ ਸੀ ਕਿ ਤੁਸੀਂ ਭਾਈ ਨੂੰ ਘਲਾਉਣੇ ਬਾਹਰ। ਅੱਛਾ ਹਾਂਜੀ, ਉਹ ਕਿਤਾਬ ਦੀ ਰਿਵਿਊ ਹੋਈ ਸੀ ਫਲੈਟੀ ਹੋਟਲ ਲਾਹੌਰ ਚ, ਉਦੋਂ ਮੀਆਂ ਅਜ਼ਹਰ ਸੀ ਗਵਰਨਰ, ਅੱਛਾ। ਉੱਥੇ ਅਸੀਂ ਗਏ ਸੀ। ਉਹ ਕੋਈ ਰਿਕਾਰਡਿੰਗ ਕੋਈ ਹੈ ਆਪਣੀ? ਉਹ ਇੱਕੋ ਹੀ ਕੇਸਰ ਸੀ, ਅਸੀਂ ਕਾਪੀ ਵੀ ਨਹੀਂ ਕੀਤੀ। ਉਹ ਰੰਧਾਵਾ ਸਾਹਿਬ ਨੂੰ ਦਿੱਤੀ, ਉਹਨਾਂ ਨੇ ਵੀ ਨਹੀਂ ਅੱਗੇ ਪਹੁੰਚਾਈ। ਉਹ ਰੰਧਾਵਾ ਸਾਹਿਬ ਜ਼ਿੰਦਾ ਹਨ ਜਿਨ੍ਹਾਂ ਦੀ ਨਹੀਂ ਜੀ, ਕਿਤਾਬ ਸੀ? ਉਹ ਪਿਆਰੇ ਹੋ ਗਏ ਉਹਨਾਂ ਨੂੰ।